ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਜੂਨ 84 ਦਾ ਘੱਲੂਘਾਰਾ ਦੇ ਘੱਲੂਘਾਰੇ ਤੋਂ ਸ਼ੁਰੂ ਹੋ ਕੇ ਲਗਭਗ 1995 ਤੱਕ ਪੰਜਾਬ ਦੇ ਵਿੱਚ ਸਿੱਖਾਂ ਦੇ ਖੂਨ ਦਾ ਇੱਕ ਦਰਿਆ ਵਹਾਇਆ ਗਿਆ। ਭਾਰਤੀ ਸਰਕਾਰ ਦੇ ਜ਼ੁਲਮਾਂ ਥੱਲੇ ਹਜ਼ਾਰਾਂ ਸਿੱਖ ਨੌਜਵਾਨ ਮਾਰੇ ਗਏ, ਹਜ਼ਾਰਾਂ ਲਾਪਤਾ ਕਰ ਦਿੱਤੇ ਗਏ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਪਰ ਅਫਸੋਸ ਇੰਨੇ ਵੱਡੇ ਪੱਧਰ ਦੇ ਜੈਨੋਸਾਈਡ ਦੇ ਬਾਵਜੂਦ ਸਿੱਖਾਂ ਦੀ ਇਸ ਟ੍ਰੈਜਿਕ ਕਹਾਣੀ ਨੂੰ ਦੁਨੀਆ ਸਾਹਮਣੇ ਲਿਆਉਣ ਵਿੱਚ ਅਸੀਂ ਪੂਰੀ ਤਰ੍ਹਾਂ ਫੇਲ ਹੋਏ ਹਾਂ। ਬਹੁਤ ਘੱਟ ਕਲਮਾਂ ਨੇ ਇਸ ਸੰਬੰਧੀ ਲਿਖਿਆ ਅਤੇ ਬਹੁਤ ਘੱਟ ਕੌਮੀ ਮਦਦ ਉਹਨਾਂ ਸਧਾਰਨ ਪਰਿਵਾਰਾਂ ਤੱਕ ਪਹੁੰਚੀ ਜਿਹੜੇ ਸਰਕਾਰੀ ਜ਼ਬਰ ਤੋਂ ਪੀੜਤ ਹੋਏ ਅਤੇ ਅੱਜ ਬੜੀ ਬੁਰੀ ਤਰ੍ਹਾਂ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਵਿਊਅਰਸ, ਅੱਜ ਅਸੀਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਉਹਨਾਂ ਨੇ ਮੌਜੂਦਾ ਸੰਘਰਸ਼ ਬਾਰੇ ਲਿਖਿਆ ਵੀ ਅਤੇ ਕਈ ਸਾਲਾਂ ਤੋਂ ਉਹ ਪੰਜਾਬ ਜਾ ਕੇ ਪੀੜਤ ਪਰਿਵਾਰਾਂ ਦੀ ਮਦਦ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਸਾਡੀ ਮੁਰਾਦ UK ਬੇਸਡ ਬੀਬੀ ਸਿਮਰਜੀਤ ਕੌਰ ਤੋਂ ਹੈ। ਇਹਨਾਂ ਨੇ ਸਿੱਖ ਸੰਘਰਸ਼ ਦੇ ਉੱਪਰ ਇੱਕ ਪ੍ਰਸਿੱਧ ਨਾਵਲ ਸੈਫਰਨ ਸੈਲਵੇਸ਼ਨ ਲਿਖਿਆ ਹੈ। ਬੀਬੀ ਸਿਮਰਜੀਤ ਕੌਰ ਨੇ ਤਰਨ ਨਾਂ ਦੀ NGO ਬਣਾ ਕੇ ਪੰਜਾਬ ਦੇ ਟੌਰਚਰ ਵਿਕਟਮਸ ਵਿੱਚ ਇੱਕ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨੂੰ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਉਪਰਾਲਾ ਵੀ ਕਰਦੇ ਹਨ। ਕੈਨੇਡਾ ਦੀ ਇੱਕ NGO ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰਸ ਦੇ ਸੱਦੇ ਤੇ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਆਏ ਹੋਏ ਹਨ, ਜਿੱਥੇ ਕਿ ਯੂਨੀਵਰਸਿਟੀ ਆਫ ਮੈਨੀਟੋਬਾ ਵਿੱਚ ਹੋ ਰਹੀ ਕਾਨਫਰੰਸ ਵਿੱਚ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੈ। ਇਸ ਕਾਨਫਰੰਸ ਦਾ ਸਬਜੈਕਟ ਹੈ ਜੈਨੋਸਾਈਡ ਸਟੱਡੀਜ਼ ਇੰਡੀਜਨਸ ਪੀਪਲ। ਹੁਣ ਸਿਮਰਜੀਤ ਕੌਰ ਸਾਨਾ ਵਿਨੀਪੈਗ ਤੋਂ ਲਾਈਨ ਤੇ ਜੁੜ ਚੁੱਕੇ ਹਨ। ਆਓ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਇਹਨਾਂ ਤੋਂ ਸ਼ੁਰੂ ਕਰਦੇ ਹਾਂ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਬੀਬੀ ਸਿਮਰਜੀਤ ਕੌਰ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਪਹਿਲੀ ਵਾਰ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਭੈਣ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਤੁਹਾਡਾ ਸਿੱਖਾਂ ਦੇ ਕਰੰਟ ਸਟਰਗਲ ਵਿੱਚ ਕਿਵੇਂ ਇੰਟਰਸਟ ਪਿਆ, ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਭੈਣ ਜੀ, I was basically ਮੈਂ ਕਾਫੀ ਯੰਗ ਸੀਗੀ ਜਦੋਂ 1984 ਹੋਇਆ ਸੀ ਐਂਡ ਲਾਈਕ ਹਰ ਇੱਕ ਸਿੱਖ ਨੂੰ ਦਰਦ ਸੀਗਾ ਤਾਂ ਸਾਰੇ ਇਨਵੋਲਵ ਹੋਏ ਸੀਗੇ ਪ੍ਰੋਟੈਸਟਸ ਵਿੱਚ 84 ਤੋਂ ਬਾਅਦ। then ਕਈ ਸਾਲਾਂ ਬਾਅਦ ਮੇਰੀ ਪਰਸਨਲ ਟ੍ਰੈਜੇਡੀ, ਮੇਰੇ ਮਦਰ ਪਾਸ ਅਵੇ ਹੋਏ, ਮੈਂ ਇੰਡੀਆ ਚਲੇ ਗਈ। ਫਿਰ ਮੈਂ ਉੱਥੇ ਥੋੜੀ ਖੋਜ ਕਰਦੀ ਮੈਨੂੰ ਪਤਾ ਲੱਗ ਗਿਆ ਕਿ ਐਕਚੁਅਲੀ ਸਾਰੇ ਮਨੁੱਖੀ ਅਧਿਕਾਰੀ ਜਿਹੜੇ ਗਰੁੱਪ ਸੀਗੇ ਉਹ ਇਕੱਠੇ ਹੋ ਗਏ ਸੀਗੇ ਖਾਲਰਾ ਫਾਈਂਡਿੰਗਸ ਦੇ ਥੱਲੇ ਐਂਡ ਉਹਨਾਂ ਨੇ ਕਮੇਟੀ ਬਣਾਈ ਸੀ ਡਿਸਅਪੀਅਰੈਂਸਿਸ ਦੀ ਪੰਜਾਬ ਦੀ। then I had a chance ਕਿ ਉਹਨਾਂ ਨਾਲ ਬਾਹਰ ਜਾਣਾ ਤਾਂ ਦੇਖਣਾ ਕਿ ਕਿਹੜੇ ਪਰਿਵਾਰ ਖਾਲਰਾ ਦੇ ਕੇਸਿਸ ਦੇ ਥੱਲੇ ਆ ਰਹੇ ਹਨ। ਐਂਡ ਦੈਨ ਮੈਂ ਇਹ ਦੇਖਣ ਸ਼ੁਰੂ ਹੋ ਗਈ ਕਿ ਕਾਫੀ ਪਰਿਵਾਰ ਸੀਗੇ ਜਿਹੜੇ ਨਹੀਂ ਖਾਲਰਾ ਫਾਈਂਡਿੰਗਸ ਤੋਂ ਈਵਨ ਉਹਨਾਂ ਨੂੰ ਥੋੜਾ ਵੀ ਇੰਡੀਅਨ ਸਟੇਟ ਨੇ ਲੀਗਲ ਕੰਪਨਸੇਸ਼ਨ ਦੇਣਾ। ਸੋ ਫਿਰ ਅਸੀਂ ਸੋਚਿਆ ਕਿ ਅਸੀਂ ਇਹਨਾਂ ਪਰਿਵਾਰਾਂ ਵਾਸਤੇ ਲਾਈਕ ਬਹੁਤ ਘੱਟ ਪੈਸਿਆਂ ਤੇ ਅਸੀਂ ਵੱਧ ਤੋਂ ਵੱਧ ਕੀ ਹੈਲਪ ਕਰ ਸਕਦੇ। ਐਂਡ ਅਸੀਂ ਇਹ ਦੇਖਿਆ ਪਿੰਡਾਂ ਵਿੱਚ ਕਿ ਕਾਫੀ ਲੋਕ ਜਿਹੜੇ ਟੌਰਚਰ ਹੋ ਚੁੱਕੇ ਸੀ that ਉਹਨਾਂ ਨੂੰ ਲਾਈਕ ਝੂਠੇ ਡਾਕਟਰਸ ਦੱਸ ਦਿੰਦੇ ਸੀ ਕਿ ਇਹ ਇਲਾਜ ਹੋ ਸਕਦਾ ਜਾਂ ਆਪਰੇਸ਼ਨ, ਫਿਰ ਕਈ ਲੱਖ ਮੰਗਣ ਸ਼ੁਰੂ ਹੋ ਜਾਣਾ। ਸੋ ਸਾਡੀ ਜਿਹੜੀ ਮੈਡੀਕਲ ਨੈਟਵਰਕ ਸ਼ੁਰੂ ਹੋਈ, ਅਸੀਂ ਹਿੰਦੂ ਸਿੱਖ ਨੋਨ ਪੋਲੀਟੀਕਲ ਡਾਕਟਰਸ ਨੂੰ ਇਨਵੋਲਵ ਕੀਤਾ ਕਿ ਉਹ ਪ੍ਰੋਪਰ ਐਡਵਾਈਸ ਦੇ ਸਕਣ, ਪਰ ਪੇਸ਼ੈਂਟ ਜਿਹੜਾ ਹੈ ਸ਼ਹੀਦ ਪਰਿਵਾਰ ਦਾ ਉਹਨੂੰ ਕੋਈ ਖਰਚਾ ਨਹੀਂ ਪਵੇ ਦਵਾਈ ਤੇ ਨਾ ਆਪਰੇਸ਼ਨ ਤੇ, ਉਹ ਅਸੀਂ ਸਾਰਾ ਆਪੇ ਦੇ ਦੇਣਗੇ। ਸੋ ਇਸ ਤਰ੍ਹਾਂ ਅਸੀਂ ਸ਼ੁਰੂ ਹੋਏ ਸੇਵਾ ਕਰਨੀ। ਜੀ ਤੇ ਭੈਣ ਜੀ, ਹੁਣ ਅਸੀਂ ਤੁਹਾਡੇ ਬੁੱਕ ਬਾਰੇ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਨਾਵਲ ਲਿਖਿਆ ਹੈ ਸੈਫਰਨ ਸੈਲਵੇਸ਼ਨ। ਇਸ ਦਾ ਆਈਡੀਆ ਤੁਹਾਨੂੰ ਕਿਵੇਂ ਆ ਗਿਆ? ਆਲਸੋ ਇਸ ਨਾਵਲ ਨੇ ਸਿੱਖਾਂ ਨੂੰ ਜਾਂ ਗੈਰ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ, ਕਿਵੇਂ ਪਰਸੀਵ ਕੀਤਾ, ਇਸ ਬਾਰੇ ਵੀ ਜਾਣਕਾਰੀ ਦਿਓ। well you know ਕਿਤਾਬ ਅਸੀਂ ਐਕਚੁਅਲੀ ਕਿਤਾਬਾਂ ਦੀ ਕੌਮ ਹੈਗੀ, ਅਸੀਂ ਸਾਡੀ ਕੌਮ ਲੇਖਕਾਂ ਦੀ ਕੌਮ ਹੈ। ਸਾਡੇ ਗੁਰੂ ਵੀ ਬਹੁਤ ਵੱਡੇ ਲੇਖਕ ਸੀਗੇ ਬਟ ਅਨਫੋਰਚੂਨੇਟਲੀ ਉਹ ਜਿਹੜਾ ਟ੍ਰੈਡੀਸ਼ਨ ਹੈ ਹਮੇਸ਼ਾ ਮੈਨੂੰ ਪੰਜਾਬੀਆਂ ਨੇ ਇਹੀ ਕਿਹਾ ਕਿ ਕੋਈ ਕਿਤਾਬ ਨਹੀਂ ਪੜ੍ਹਦਾ ਪੂਰੀ ਤਰ੍ਹਾਂ, ਪਰ ਸਾਨੂੰ ਇਹ ਪਤਾ ਹੈ ਕਿ ਸਾਰੀ ਬਾਕੀ ਦੀ ਦੁਨੀਆ ਤਾਂ ਪੜ੍ਹਦੀ ਹੈਗੀ ਹੈ ਨਾ, ਏਅਰਪੋਰਟਸ ਤੇ ਹੌਲੀਡੇਜ਼ ਤੇ। ਐਂਡ ਫਿਰ ਮੈਂ ਕੋਸ਼ਿਸ਼ ਕੀਤਾ ਸੀਗਾ ਕਿ ਚਲੋ ਅਸੀਂ ਆਪਣਾ ਦਰਦ ਦੱਸ ਸਕੀਏ ਹੈ ਨਾ ਕਿ ਸਿੱਖਾਂ ਨਾਲ ਕੀ ਹੋਇਆ ਹੈਗਾ, ਬਟ ਆਲਸੋ ਅਸੀਂ ਆਪਣਾ ਸਿਰਫ ਧਾਰਮਿਕ ਤੌਰ ਤੇ ਸਮਝਣ ਲਈ ਕਿ ਸਿੱਖਾਂ ਦਾ ਦਰਦ ਆਪਣੇ ਧਰਮ ਵਾਸਤੇ ਵੀ ਹੈ
and 84 ਦੇ ਥੀਮ ਤੇ ਨੋਵਲ ਲਿਖਣ ਦੀ ਕੋਸ਼ਿਸ਼ ਕੀਤੀ ਮੈਨੂੰ ਇੱਕ ਪੈਂਫਲੇਟ ਮਿਲਿਆ ਸੀਗਾ ਹੈ ਨਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਕਿ ਮੈਂ AK-47 ਚਲਾਣਾ ਕਿੱਦਾਂ ਸ਼ੁਰੂ ਕੀਤਾ ਸੋ ਉਹ ਇੱਕ ਐਕਚੁਅਲੀ ਨੌਜਵਾਨ ਦੀ ਕਹਾਣੀ ਸੀ ਕਿ ਉਹ ਸਟੂਡੈਂਟ ਸੀ ਯੂਨੀਵਰਸਿਟੀ ਵਿੱਚ ਤਾਂ ਦੈਨ ਉਹ ਲੇਟਰ ਉਹਨੂੰ ਸਿੱਖ ਜਿਹੜੀ ਰੈਜ਼ਿਸਟੈਂਸ ਨੂੰ ਜੁਆਇਨ ਕਰਨਾ ਪਿਆ ਐਂਡ ਦੈਟ ਪੈਂਫਲੇਟ ਨੇ ਮੈਨੂੰ ਕਾਫੀ ਇਨਫਲੂਐਂਸ ਕੀਤਾ ਕਿ ਜਿਹੜੀ original story ਹੈ ਨਾ saffron salvation ਦੀ ਲੈ ਕੇ ਆਣੀ ਕੇਸਰੀ ਲਹਿਰ ਦੀ and then ਬਾਅਦ ਵਿੱਚ ਮੇਰੇ father ਜੋਗਿੰਦਰ ਸਿੰਘ ਉਹਨਾਂ ਨੇ ਬਹੁਤ encourage ਕੀਤਾ ਸੀ ਕਿ ਤੁਸੀਂ publish ਹੋ ਜਾਓ ਸੀ ਮੇਰਾ goal ਸੀ ਕਿ ਗੋਰਿਆਂ ਵਿੱਚ publish ਹੋਣਾ much more ਹੈ ਨਾ important ਹੈ ਪਰ ਉਹਦੇ ਵਾਸਤੇ ਤੁਹਾਨੂੰ really connections ਦੀ ਲੋੜ ਹੈ talent and luck and timing so ਕਈ ਗੱਲਾਂ ਤੋਂ ਸਾਡੇ father ਬਹੁਤ ਵਧੀਆ ਉਹਨਾਂ ਨੇ push ਕਰ ਲਿਆ ਸੀ ਕਿ novel publish ਹੋਵੇ because ਇੱਕ ਵਾਰੀ ਉਹ publish ਹੋ ਗਈ then ਕਾਫੀ ਲੋਕ ਮੇਰੇ ਕੋਲ ਆਉਣ ਸ਼ੁਰੂ ਹੋ ਗਏ ਦੱਸਣ ਲਈ ਕਿ ਉਹਨਾਂ ਨਾਲ ਕੀ ਹੋਈ 84 ਦੇ ਤੌਰ ਤੇ and even ਇੱਕ ਬੰਦਾ ਕਹਿੰਦਾ ਸੀ ਮੈਂ ਇੱਕ ਪਹਿਲੀ ਕਿਤਾਬ ਹੈ ਜਿਹੜੀ ਮੈਂ ਪੂਰੀ cover to cover ਹੈ ਨਾ ਪੜ੍ਹੀ ਹੈ ਜੀ so and ਉਹਦਾ ਅੰਕਲ police force ਵਿੱਚ ਸੀ so he knew ਹੈ ਨਾ ਕਿ ਕਈ ਚੀਜ਼ਾਂ ਜਿਹੜੀਆਂ ਲਿਖੀਆਂ ਗਈਆਂ ਸੀ ਉਹਨਾਂ ਵਿੱਚ ਅਸਲੀਅਤ ਸੀ so actually first Sikh novel see English which for a Sikh perspective though and then second third edition we nikolai but ਅਸੀਂ ਕੋਸ਼ਿਸ਼ ਕੀਤਾ because ਹਰ ਇੱਕ artist ਹੈ ਨਾ ਹੁਣ ਤੁਹਾਡੇ viewers ਵਿੱਚ ਕਾਫੀ artists ਵੀ ਹੋਣੇ painters ਹੋਣੇ and poets ਵੀ ਹੈਗੇ ਹੈ ਨਾ and with poetry as well ਸਿੱਖਾਂ ਦੀ ਬਹੁਤ strong tradition ਹੈ and ਦਾਦੀਆਂ ਵਿੱਚ so actually art ਸਾਡੇ like ਖੂਨ ਵਿੱਚ ਆਂਦਾ ਆ ਰਿਹਾ ਹੈਗਾ and then I found it very interesting ਕਿ actually ਸਿੱਖ ਜਿਹੜੇ dissident ਕਹਿ ਸਕਦੇ ਜਿਹੜੇ believe ਕਰਦੇ ਆਪਣੀ country ਵਿੱਚ ਸਿੱਖ nationalist ਉਹਨਾਂ ਦੀ ਵੀ tradition ਹੈ ਕਿ protests ਵਿੱਚ ਕੁਰਬਾਨੀਆਂ ਦੇਣੀਆਂ but also their poets ਹੈ ਨਾ ਉਹ ਵੀ poetry ਲਿਖਦੇ ਹੈਗੇ and so actually dissidents ਜਿਹੜੇ ਹੈਗੇ Sikh nationalist ਖਾਲਿਸਤਾਨੀ ਕਹਿ ਸਕਦੇ ਉਹਨਾਂ ਵਿੱਚ ਵੀ tradition ਕਾਫੀ strong ਆ ਰਿਹਾ ਹੈਗਾ artistic ਲਹਿਰ ਦਾ ਜੀ ਤੇ ਭੈਣ ਜੀ ਹੁਣ ਅਸੀਂ ਤੁਹਾਡੇ ਤੁਸੀਂ ਜਿਸ ਤਰ੍ਹਾਂ ਹੁਣ ਇਸ ਵੇਲੇ ਕੈਨੇਡਾ ਦੇ ਵਿੱਚ ਹੋ ਤੁਸੀਂ ਮਿਨੀਸੋਟਾ ਯੂਨੀਵਰਸਿਟੀ ਵਿੱਚ 16 ਤੋਂ ਲੈ ਕੇ ਮੈਨੀਟੋਬਾ ਯੂਨੀਵਰਸਿਟੀ ਦੇ ਵਿੱਚ 16 ਤੋਂ ਲੈ ਕੇ 19 ਜੁਲਾਈ ਤੱਕ ਹੋ ਰਹੀ ਜੈਨੋਸਾਈਡ ਕਾਨਫਰੰਸ ਵਿੱਚ ਬੋਲਣ ਆਏ ਹੋ ਇਸ ਕਾਨਫਰੰਸ ਬਾਰੇ ਅਤੇ ਇਸ ਦੇ ਪ੍ਰੈਜੈਂਟੇਸ਼ਨ ਦੇ ਥੀਮ ਬਾਰੇ ਵੀ ਸਾਰੇ ਦਰਸ਼ਕਾਂ ਨਾਲ ਸਾਂਝ ਪਾਓ well ਇਸੀ ਜਿਹੜੇ in general ਮੈਂ ਦੇਖਿਆ ਹੈਗਾ ਜਿਹੜੇ scholars ਹੈਗੇ ਹੈ ਨਾ ਜਿਹੜੇ ਪੜ੍ਹੇ ਲਿਖੇ ਲੋਕ even ਸਾਡੇ ਸਿੱਖਾਂ ਵਿੱਚ ਵੀ ਕਾਫੀ ਤਰੱਕੀ ਹੋ ਚੁੱਕੀ ਹੈ ਪਰ ਜਿਹੜਾ collaboration ਹੈ ਨਾ ਅੱਗੇ ਲੈ ਕੇ ਆਉਣਾ ਹੋਰ ਬੰਦਿਆਂ ਨੂੰ ਉਹ ਬਹੁਤ ਘੱਟ ਹੈ ਕਮੀ ਸਾਡੀ ਕੌਮ ਵਿੱਚ and I was very interested ਕਿ ਅਸੀਂ field ਵਿੱਚ ਬੈਠੇ ਉੱਥੇ widows ਨਾਲ ਪਰ ਇਹ ਲੋਕ ਜਿਹੜੇ ਹੈਗੇ scholars ਹੈਗੇ ਕਈ ਵਧੀਆ ਯੂਨੀਵਰਸਿਟੀਜ਼ ਦੇ Yale ਤੋਂ Manitoba ਤੋਂ ਬਹੁਤ ਚਿਰਾਂ ਦੇ ਘੱਲੂਘਾਰਾ around the world ਹੈ ਨਾ ਉਹਨਾਂ ਬਾਰੇ study ਕਰ ਰਹੇ ਪਰ ਉਹਨਾਂ ਨੇ ਫਿਰ ਵੀ ਸਾਨੂੰ chance ਦਿੱਤਾ as independent scholars ਕਿ ਅਸੀਂ ਵੀ share ਕਰ ਸਕੀਏ ਸਾਡੇ findings and ਜਿਹੜੀ theme ਹੈਗੀ ਇਸ ਵਾਰ Rwanda ਵਿੱਚ ਜਿਹੜਾ ਘੱਲੂਘਾਰਾ ਹੋਇਆ ਸੀਗਾ ਜਿਹੜਾ 100 ਦਿਨਾਂ ਦੇ ਅੰਦਰ I think 1 ਕਰੋੜ ਬੰਦਾ ਮਾਰਿਆ ਗਿਆ ਸੀ 1994 ਦੇ around so the main theme conference ਦਾ Rwanda ਬਾਰੇ ਹੈ ਕਿ ਉਹ ਇਸ ਇੰਨੀ ਭਾਰੀ ਹਾਲਾਤ ਦਾ sorry ਮੇਰੀ ਪੰਜਾਬੀ is really bad but ਇੰਨੀ ਭਾਰੀ ਹਾਲਾਤ ਦੀ ਜਿਹੜਾ ਘੱਲੂਘਾਰਾ ਹੈ ਕਿ ਉਹਦੇ ਵਿੱਚ find ਤੁਸੀਂ ਕੀ ਕਰ ਸਕਦੇ ਹੁਣ ਸਿੱਖਾਂ ਨਾਲ ਵੀ ਉਹਨਾਂ ਦਾ ਘੱਲੂਘਾਰਾ ਹੋਇਆ and it's like ਜਿੱਦਾਂ million pieces ਬਣ ਜਾਂਦੇ ਨਾ small pieces ਜਿਹੜੇ ਕੋਈ ਕਿਸੇ ਨੂੰ ਇੱਕ ਗੱਲ ਸਮਝ ਆਉਂਦੀ ਕਿਸੇ ਨੂੰ ਕੋਈ ਹੋਰ ਗੱਲ ਸਮਝ ਆਉਂਦੀ ਇੱਕ ਕਿਸਮ ਦੀ bravery ਦਿਸਦੀ ਹੈ ਇੱਕ ਕਿਸਮ ਦੀ ਕੁਰਬਾਨੀ ਦਿਸਦੀ ਹੈ So actually, a study, as conference which they will be trying, है ना कि further deepen करना understanding. उन्होंने थोड़ा जिहा time दिता होर कलुकारियां बारे भी around the world, Uganda which, Sudan which, and उन्होंने Sikh genocide बारे भी सानू allow किया कि असी share करिए सारे artistic findings and also कि विधवावां दे हालात की है इस वेले. जी. ਤੇ ਭੈਣ ਜੀ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਟੌਰਚਰ ਵਿਕਟਮਸ ਦੀ ਮਦਦ ਲਈ ਤਾਰਨ ਨਾਂ ਦੀ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਸਾਨੂੰ ਇਸ ਆਰਗੇਨਾਈਜੇਸ਼ਨ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿਓ
ਸੋ ਪੰਜੀ ਪਹਿਲਾਂ ਅਸੀਂ ਦੇਖਦੇ ਰਹੇ ਕਿ ਕਾਫੀ ਸ਼ਹੀਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈਗੀ ਸੋ ਅਸੀਂ ਦੇਖਿਆ ਕਿ ਬਿਕਾਜ਼ ਇੰਡੀਅਨ ਸਟੇਟ ਉਹਨਾਂ ਨੂੰ ਦਰਅਸਲ ਉਹਨਾਂ ਨੇ ਜ਼ਿੰਮੇਵਾਰੀ ਉਹਨਾਂ ਦੀ ਸੀ ਉਹਨਾਂ ਨੇ ਕ੍ਰੀਏਟ ਕਰ ਲਿਆ ਕਨਫਲਿਕਟ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਪੋਸਟ ਕਨਫਲਿਕਟ ਕਿ ਕਨਫਲਿਕਟ ਹੁਣ ਐਂਡ ਹੋ ਗਿਆ 94 ਵਿੱਚ ਕਿ ਹੁਣ ਹਿਊਮੈਨਿਟੇਰੀਅਨ ਰਾਊਟ ਬਣ ਜਾਵੇ ਰਸਤਾ ਬਣ ਜਾਵੇ ਹੈ ਨਾ ਲੋਕਾਂ ਵਾਸਤੇ ਕਿ ਉੱਥੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਐਂਡ ਸ਼ਹੀਦ ਪਰਿਵਾਰ ਮੈਂ ਆਨਰਰੀ ਟਰਮ ਯੂਜ਼ ਕਰ ਰਹੀ ਹਾਂ ਕਿ ਕੋਈ ਵੀ ਜਿਹੜਾ ਘੱਲੂਘਾਰਾ ਵਿੱਚ ਸਫਰਿੰਗ ਵਿੱਚ ਆਇਆ ਐਂਡ ਉਹਨਾਂ ਨੇ ਨਹੀਂ ਕੀਤਾ ਹੈ ਨਾ 30 years ਵਿੱਚ ਸੋ ਬਿਗ ਪ੍ਰੋਬਲਮ ਉਸ ਰੀਜਨ ਵਿੱਚ ਇਹੀ ਰਹਿ ਚੁੱਕਾ ਕਿ ਮਨੀ ਬਾਹਰੋਂ ਅੰਦਰ ਆਉਣਾ ਇਜ਼ ਵੈਰੀ ਵੈਰੀ ਡਿਫਿਕਲਟ ਸੋ ਅਸੀਂ ਡਿਸਾਈਡ ਕੀਤਾ अर्ਲੀ ਔਨ ਕਿ ਸਾਡੇ ਕੋਲ ਚਲੋ ਘੱਟ ਪੈਸੇ ਹੈਗੇ ਜੋ ਵੀ ਮੇਰੀ ਕਮਾਈ ਸੀਗੀ ਅਸੀਂ ਉਹਨੂੰ ਬੈਸਟ ਕਿੱਦਾਂ ਯੂਜ਼ ਕਰੀਏ ਸੋ ਇੱਦਾਂ ਅਸੀਂ ਮੈਡੀਕਲ ਪਾਰਟਨਰਸ਼ਿਪਸ ਬਣਾ ਲਏ ਹਸਪੀਟਲਸ ਨਾਲ ਐਂਡ ਬਿਕਾਜ਼ ਉੱਥੇ ਜਿਸ ਤਰ੍ਹਾਂ ਤੁਹਾਨੂੰ ਪਤਾ ਸਟੇਟ ਆਫ ਇੰਪਿਊਨਿਟੀ ਹੈ ਜਿਹੜੇ ਵੀ ਬੰਦਿਆਂ ਨੇ ਟੋਰਚਰ ਕੀਤਾ ਉਹ ਆਈ ਡੋਂਟ ਥਿੰਕ ਕਿਸੇ ਨੂੰ ਵੀ ਇੱਕ ਆਦਮੀ ਨੂੰ ਕੇਸ ਪਿਆ ਹੋਗਾ ਹਜ਼ਾਰਾਂ ਦੀ ਤਾਦਾਦ ਵਿੱਚ ਆਈ ਡੋਂਟ ਥਿੰਕ ਕਿਸੇ ਨੂੰ ਵੀ ਕੇਸ ਪਏ ਹਨ ਸੋ ਵੀ ਹੈਵ ਬੀਨ ਇਨ ਅ ਬਹੁਤ ਕਾਫੀ ਇਨਸਿਕਿਉਰ ਐਨਵਾਇਰਨਮੈਂਟ ਵਿੱਚ ਹੈ ਨਾ 12 ਸਾਲ ਐਂਡ ਅਸੀਂ ਜਸਟ ਕੋਸ਼ਿਸ਼ ਕੀਤਾ ਕਿ ਚਲ ਦੇਖੀਏ ਇਸ ਇਜ਼ ਦ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਔਨ ਅਨਦਰ ਲੈਵਲ ਇਹਨਾਂ ਨੇ ਹਸਪੀਟਲਸ ਹੁਣ ਬੰਦ ਕਰਨੇ ਹੈਗੇ ਹੈ ਨਾ ਇਹਨਾਂ ਨੇ ਪੇਸ਼ੈਂਟਸ ਨੂੰ ਰੋਕਣਾ ਸੋ ਵੀ ਟਰਾਈ ਟੂ ਕ੍ਰੀਏਟ ਅ ਨੈਟਵਰਕ ਹੈ ਨਾ ਸਾਨੂੰ ਬਾਅਦ ਵਿੱਚ ਸੀ ਕਿ ਚਲੋ ਹੁਣ ਸਾਡੇ ਕੋਲ ਬਹੁਤ ਪਰਿਵਾਰ ਆਈ ਜਾਂਦੇ ਵਾਧੂ ਐਂਡ ਸਾਨੂੰ ਲੋੜ ਹੈ ਹੋਰ ਗਰੁੱਪਸ ਉਹ ਫੇਮਸ ਹੋ ਗਏ ਵੈਸਟ ਵਿੱਚ ਜਾਂ ਪੈਸੇ ਉਹਨਾਂ ਨੇ ਕਲੈਕਟ ਕਰ ਲਏ ਕਿ ਚਲੋ ਉਹ ਵੀ ਲੈ ਲੈਣ ਪਰਿਵਾਰ ਹੁਣ ਅਸੀਂ ਫਾਈਂਡ ਕੀਤਾ ਕਿ ਕਾਫੀ ਪਰਿਵਾਰ ਪਿੱਛੇ ਰਹਿ ਗਏ ਹਨ ਜਿਹੜੇ ਫੇਮਸ ਹੋ ਗਏ ਸ਼ਹੀਦ ਚਲੋ ਉਹਨਾਂ ਦਾ ਨਾਂ ਵੀ ਕਿਸੇ ਨੂੰ ਪਤਾ ਹੈ ਪਰ ਜਿਹੜਾ ਫॉर ਇੰਸਟੈਂਸ ਇੱਕ ਮਾਤਾ ਸਾਡੇ ਕੋਲ ਹੈ ਮਾਤਾ ਪ੍ਰੀਤੋ ਹੁਣ ਉਹਨਾਂ ਦਾ ਜਿਹੜਾ ਸਨ ਸੀਗਾ ਪੁੱਤਰ ਬਹੁਤ ਗਰੀਬ ਪਰਿਵਾਰ ਦੇ ਸੀਗੇ ਹੈ ਨਾ 20-30 ਸਾਲ ਪਹਿਲਾਂ ਬਹੁਤ ਤੁਸੀਂ ਕਹਿ ਸਕਦੇ ਐਕਚੁਅਲ ਪਾਵਰਟੀ ਲਾਈਨ ਤੋਂ ਵੀ ਬਿਲੋ ਐਂਡ ਦੈਨ ਜਿਹੜੇ ਕਾਬਲ ਸਿੰਘ ਸੀਗੇ ਉਹਨਾਂ ਨੇ ਸੰਤ ਪਿੰਡਰਾਂ ਵਾਲਿਆਂ ਨਾਲ ਰਲ ਕੇ ਕਿ ਪ੍ਰੋਟੈਸਟ ਮੂਵਮੈਂਟ ਜਿਹੜੀ ਚੱਲ ਰਹੀ ਸੀ 84 ਤੱਕ ਫਿਰ ਉਹ ਹਰਮੰਦਰ ਸਾਹਿਬ ਵੀ ਆਈ ਥਿੰਕ ਉਹਨਾਂ ਨੇ ਰੈਜ਼ਿਸਟੈਂਸ ਪੁੱਟ ਅਪ ਕੀਤਾ ਦੈਨ ਉਹਨਾਂ ਦੀ ਹਿਸਟਰੀ ਇਹਦਾ ਜਾਂਦੀ ਹੈ ਕਿ ਕਾਬਲ ਸਿੰਘ 5 ਸਾਲ ਜੋਧਪੁਰ ਜੇਲ੍ਹ ਰਹੇ ਦੈਨ ਉਹ ਮਾਰੇ ਗਏ ਐਨਕਾਊਂਟਰ ਵਿੱਚ ਹੁਣ ਇਸ ਤਰ੍ਹਾਂ ਦੇ ਜਿਹੜੇ ਸ਼ਹੀਦ ਹੈਗੇ ਹੁਣ ਜਿਹਦਾ ਕੋਈ ਨਾਮ ਵੀ ਨਹੀਂ ਹਲੇ ਤੱਕ ਕਿਸੇ ਨੇ ਯਾਦ ਕੀਤਾ ਹੈ ਦੈਨ ਇਸ ਤਰ੍ਹਾਂ ਦੀਆਂ ਮਾਤਾਵਾਂ ਅਨਫੋਰਚੂਨੇਟਲੀ ਹਲੇ ਵੀ ਰੁਲਦੇ ਪਏ ਸੋ ਇਸ ਤਰ੍ਹਾਂ ਦੀ ਮਾਤਾ ਸਾਨੂੰ ਬਹੁਤ ਸ਼ਰਮ ਆਉਂਦੀ ਹੈ ਕਿ ਉਹਨਾਂ ਦਾ ਫੂਡ ਦਾ ਪੂਰਾ ਗੁਜ਼ਾਰਾ ਨਹੀਂ ਆਉਂਦਾ ਹੁਣ ਕਈ ਲੋਕ ਸਾਨੂੰ ਕਹਿਣਗੇ ਕਿ ਚਲੋ ਇੱਕ ਗੱਲ ਮੁੱਕ ਗਈ ਹੈ ਹਨਾ ਇਹ ਵੀ ਅਸੀਂ ਕਾਨਫਰੰਸ ਵਿੱਚ ਸ਼ੇਅਰ ਕਰਨਾ ਕਿ ਜਿਹੜੇ ਵੀ ਤੁਸੀਂ ਘੱਲੂਘਾਰਾ ਦੀ ਜਗ੍ਹਾ ਦੀ ਤੁਸੀਂ ਦੇਖ ਰਹੇ ਹੈ ਨਾ ਜਿੱਥੇ ਵੀ ਹੈ ਅਫਰੀਕਾ ਇੰਡੀਆ ਜਿੱਥੇ ਮਰਜੀ ਤੁਸੀਂ ਇਹ ਨਹੀਂ ਸੋਚੋ ਕਿ ਟੂ ਲੇਟ ਹੈ ਬਿਕਾਜ਼ ਇਹ ਬਹੁਤ ਫ੍ਰੈਜਾਈਲ ਸਿਚੁਏਸ਼ਨ ਬਣ ਜਾਂਦਾ ਐਂਡ ਜਿਹੜੇ ਬੰਦੇ ਇੰਨੀ ਸਟਰਗਲ ਵਿੱਚ ਰਹਿ ਰਹੇ ਤੁਸੀਂ ਉਹਨਾਂ ਨੂੰ ਥੋੜੀ ਜਿਹੀ ਬੂੰਦ ਸੇਵਾ ਕਰ ਲਓ ਹੈ ਨਾ ਸਾਨੂੰ ਤਾਂ ਬਹੁਤ ਅਫਸੋਸ ਆਉਂਦਾ ਕਿ ਬਹੁਤ ਘੱਟ ਅਸੀਂ ਕਰ ਸਕੇ ਇਹਨਾਂ ਵਾਸਤੇ ਦੈਨ ਇੱਕ ਹੋਰ ਸਾਡਾ ਕੇਸ ਹੈਗਾ ਜਿਹਦਾ ਮਾਤਾ ਜਸਵੰਤ ਕੌਰ ਐਂਡ ਉਹਨਾਂ ਦੇ 3 ਸ਼ਹੀਦ ਹੋਏ ਪੁੱਤਰ ਜਗੀਰ ਸਿੰਘ ਸੀਗੇ ਇੱਕ ਪ੍ਰਗਟ ਸਿੰਘ ਤਾਂ ਇੱਕ ਮਿੰਦਰ ਸਿੰਘ ਐਂਡ ਤਿੰਨੋਂ ਡਾਇਰੈਕਟਲੀ ਸਿੱਖ ਵਿੱਚ ਨਹੀਂ ਸੀਗੇ ਬਟ ਉਹਨਾਂ ਨੇ ਸੇਵਾ ਕਰ ਰਹੇ ਸੀਗੇ ਕਾਰ ਸੇਵਾ ਕਿਸੇ ਸੰਤ ਨਾਲ ਗੁਰਦੁਆਰਿਆਂ ਵਿੱਚ ਐਂਡ ਜਿਸ ਤਰ੍ਹਾਂ ਹੁਣ ਪ੍ਰਗਟ ਸਿੰਘ ਦੁੱਖ ਨਿਵਾਰਨ ਗੁਰਦੁਆਰੇ ਗਏ ਉੱਥੇ ਸ਼ਹੀਦ ਹੋ ਗਏ ਮਿੰਦਰ ਸਿੰਘ ਉਹ ਵੀ ਸ਼ਹੀਦ ਹੋ ਗਏ ਚੰਡੀਗੜ੍ਹ ਸੋ ਇਸ ਤਰ੍ਹਾਂ ਦੀਆਂ ਮਾਤਾਵਾਂ ਹੈ ਨਾ ਸਾਡੇ ਵਾਸਤੇ ਬਹੁਤ ਹਾਈ ਕੇਸ ਪ੍ਰਾਇਓਰਟੀਜ਼ ਹਨ ਐਂਡ ਇਹੀ ਦੁੱਖ ਹੈ ਕਿ ਚਲੋ ਇੰਡੀਅਨ ਸਟੇਟ ਨੇ ਅਸੀਂ ਕਨਫਰੰਟ ਵੀ ਕੀਤਾ ਇੱਕ ਇੰਡੀਅਨ ਨੈਸ਼ਨਲ ਫੋਰਮ ਵਿੱਚ ਵਿਡੋਜ਼ ਦੇ ਕਿ ਜਿਸ ਤਰ੍ਹਾਂ ਕਸ਼ਮੀਰ ਹੋ ਰਿਹਾ ਇਸ ਵੇਲੇ ਕਿ ਤੁਸੀਂ ਵਿਡੋਜ਼ ਇਨ ਇਫੈਕਟ ਤੁਸੀਂ ਵਿਡੋ ਬਣਾਏ ਹੈਗੇ ਨਾ ਲੋਕਾਂ ਨੂੰ ਯੂ ਨੋ ਸਟੇਟ ਨੇ ਮਾਰੇ ਇਹਨਾਂ ਦੇ ਫੈਮਿਲੀ ਮੈਂਬਰਸ ਐਂਡ ਇਹਨਾਂ ਦੇ ਹਸਬੈਂਡਸ ਪਰ ਹੁਣ ਪਰ just between us है ना and the कौम ये भी अफसोस है कि सारी कौम हाले तक coordinate भी नहीं कर सकती cases है ना so lot of groups जेरे west विच बैठे हो अपना नाम बना रहे जा adverts कर रहे जा अपने offices बना रहे and ये मातावां तक I would say हाले तक even 5 pound भी नहीं पहुंच रहा and ਅਸੀਂ grassroots reality which really stuck ਹੈਗੇ also both ਪਰਿਵਾਰ ਹੈਗੇ ਜਿਹੜੇ torture victims ਹੈਗੇ ਸੋ ਜਿਹੜੇ ਸਰਵਾਈਵਰ ਵੀ ਹੈਗੇ ਆ ਨਾ ਲਾਈਕ ਸਾਡੀ ਕੌਮ ਕਹੂਗੀ ਚਲੋ ਫਿਰ ਕੀ ਹੋ ਗਿਆ ਨਾ ਉਹਦਾ ਭਰਾ ਮਾਰਿਆ ਗਿਆ ਉਹ ਤਾਂ ਠੀਕ ਹੈਗਾ
ਪਰ ਐਕਚੁਅਲੀ ਅਸੀਂ ਇਹ ਵੀ ਦੇਖਿਆ ਕਿ ਕਾਫੀ ਕੇਸਿਸ ਵਿੱਚ ਜਿਹੜਾ ਬੱਚਾ ਸੇ ਬਚ ਗਿਆ ਜਿੱਦਾਂ ਹੁਣ ਬੈਕ ਟੂ ਕਾਬਲ ਸਿੰਘ ਉਹਨਾਂ ਦਾ ਇੱਕ brother ਬਚ ਗਿਆ ਪਰ ਉਹ ਜਦੋਂ 12 ਸਾਲ ਦਾ ਸੀ ਉਹ ਵੀ torture ਹੋਇਆ ਸੀ so you see these are all torture survivors ਹਨਾ very big level ਤੇ ਹੁਣ ਸਾਨੂੰ ਕੋਈ ਛੋਟਾ ਜਿਹਾ trauma ਹੋਵੇ ਅਸੀਂ you know ਸਾਡਾ ਛੋਟਾ ਜਿਹਾ accident ਹੋਵੇ ਕਾਰ ਦਾ ਅਸੀਂ ਕਿੰਨੇ traumatized ਹੁੰਦੇ ਹਨਾ ਸਾਲ ਵਾਸਤੇ 6 ਮਹੀਨੇ ਵਾਸਤੇ and ਤੁਸੀਂ imagine ਕਰੋ ਇਹਨਾਂ ਲੋਕਾਂ ਨੂੰ direct police threat ਕਿਸ level ਦੇ ਪਏ ਹਨ ਪਰ ਫਿਰ ਵੀ ਮੈਂ ਕਹੂੰਗੀ ਕਿ ਜਿਹੜੇ ਵੀ ਸਿੱਖ ਇਹਨਾਂ ਦੇ ਨੇੜੇ ਜਾ ਸਕਦੇ ਹੈ ਨਾ individually ਤੁਸੀਂ ਇੰਨੀ ਤੁਹਾਨੂੰ ਇਹਨਾਂ ਤੋਂ ਪ੍ਰੇਰਨਾ ਮਿਲਦੀ ਹੈ and bravery ਮਿਲਦੀ ਹੈ because you know ਸਾਡੇ ਵਕਨ ਲੋਕ ਤਾਂ ਘਬਰਾ ਜਾਂਦੇ ਜਲਦੀ ਕਿ ਸਾਨੂੰ XYZ ਗਰੁੱਪ ਨੇ ਹੈਲਪ ਨਹੀਂ ਕੀਤਾ ਜਾਂ ਬੰਦੇ ਕਿਸ ਤਰ੍ਹਾਂ ਦੇ ਹੈਗੇ ਪਰ ਇਹ ਇਸ ਤਰ੍ਹਾਂ ਦੀਆਂ ਮਾਤਾਵਾਂ ਮੈਂ ਹੈਰਾਨ ਹੈਗੀ ਇਹਨਾਂ ਦੇ ਦੇਖ ਕੇ ਕਿ ਇਹਨਾਂ ਵਿੱਚ ਇੰਨੀ ਨਿਮਰਤਾ ਹਮੇਸ਼ਾ ਸਾਨੂੰ ਇਹੀ ਬਖਸ਼ਿਸ਼ ਦਿੰਦੇ ਹੈਗੇ ਬਜ਼ੁਰਗ ਕਿ ਤੁਸੀਂ ਸਾਨੂੰ ਨਹੀਂ ਭੁੱਲਦੇ ਹੈਗੇ ਪਰ ਸੈਡ ਸਿਚੁਏਸ਼ਨ ਹੈ ਕਿ ਸਿੱਖ ਕੌਮ ਨੇ 20-30 ਸਾਲਾਂ ਵਿੱਚ ਕਾਫੀ ਤਰੱਕੀ ਕੀਤੀ ਕਮਾਈਆਂ ਵਿੱਚ ਸੈਟਲਮੈਂਟਸ ਵਿੱਚ ਘਰ ਬਣਾਉਣ ਵਿੱਚ ਪਰ ਇਹਨਾਂ ਲੋਕਾਂ ਤੱਕ ਪਹੁੰਚਣ ਵਿੱਚ I would say below zero ਜੀ ਤੇ ਭੈਣ ਜੀ ਫਰਸਟ ਸਭ ਤੋਂ ਪਹਿਲਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਬਹੁਤ ਚੰਗਾ ਉਪਰਾਲਾ ਕੀਤਾ ਕਿਉਂਕਿ ਕਾਫੀ ਆਪਣੀਆਂ ਜਥੇਬੰਦੀਆਂ ਨੇ ਸਿਰਫ ਦੇ ਥਿੰਕ ਅਬਾਊਟ ਯੋਧੇ ਜਿਹੜੇ ਸਾਡੇ ਸਿੱਖ ਕਮਿਊਨਿਟੀ ਦੇ ਯੋਧੇ ਸੀਗੇ ਜਾਂ ਫਿਰ ਜਿਹੜੇ ਭਾਈ ਸ਼ਹੀਦ ਹੋਏ ਸੀਗੇ ਹਮੇਸ਼ਾ ਉਹਨਾਂ ਦੀ ਪਿਕਚਰ ਸਾਹਮਣੇ ਲੈ ਕੇ ਆਉਂਦੇ ਨੇ ਹਮੇਸ਼ਾ ਉਹਨਾਂ ਬਾਰੇ ਗੱਲ ਕਰਦੇ ਨੇ ਪਰ ਜੋ ਉਹਨਾਂ ਦੇ ਪਰਿਵਾਰ ਕਿਸ ਸਿਚੁਏਸ਼ਨ ਤੋਂ ਜਾ ਰਹੇ ਨੇ ਜਾਂ 30 ਸਾਲਾਂ ਤੋਂ ਗੁਜ਼ਰੇ ਨੇ ਉਹਨਾਂ ਦੀ ਗੱਲ ਕਦੀ ਨਹੀਂ ਹੁੰਦੀ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਭਾਈ ਪ੍ਰੋਫੈਸਰ ਭੁੱਲਰ ਵੀਰ ਜੀ ਨੇ ਜਿਸ ਤਰ੍ਹਾਂ ਅਸੀਂ ਉਹਨਾਂ ਦੀ ਵਾਈਫ ਨਾਲ ਗੱਲਬਾਤ ਕੀਤੀ ਸੀ TV 84 ਤੋਂ ਬੀਬੀ ਨਵਨੀਤ ਕੌਰ ਨਾਲ she told us ਕਿ ਸਾਰੇ ਜਿਸ ਤਰ੍ਹਾਂ ਪ੍ਰੋਟੈਸਟ ਹੁੰਦੇ ਆ ਜਾਂ ਫਿਰ ਅਸੀਂ ਗੱਲਬਾਤ ਕਰਦੇ ਆ we always show picture of Professor Phullar ji and don't hang up don't listen but we never talked about what happened to his wife ਕਿ ਉਹਨਾਂ ਦੀ ਵਾਈਫ ਕਿਸ ਸਟਰਗਲ ਤੋਂ ਨਿਕਲ ਕੇ ਗਈ ਉਹਨਾਂ ਦੀ ਵਾਈਫ ਦੀ ਕਿਸ ਇਹ ਗੱਲ ਭੈਣ ਜੀ ਕਿ ਜਿਹੜੇ ਪਰਿਵਾਰ ਹੈਗੇ ਪਿੱਛੇ unless ਉਹ ਪਹਿਲਾਂ ਤੋਂ ਉਹਨਾਂ ਤੇ ਜਾਂ ਤਾਂ you know ਮਾਇਆ ਦੀ strength ਸੀ ਜਾਂ ਕੋਈ ਨਾ ਕੋਈ ਹੋਰ ਸਟਰੈਂਥ ਸੀ ਉਹ ਜਸਟ ਜਿਹੜੇ ਪਿੱਛੇ ਰਹਿ ਗਏ ਹਨ ਉਹ ਬਹੁਤ ਪ੍ਰੋਬਲਮਸ ਵਿੱਚ ਆ ਗਏ ਕਈ ਪਰਿਵਾਰ ਹੈਗੇ ਕਿ ਚਲੋ ਉਹਨਾਂ ਦੇ ਬਾਲ ਬੱਚੇ ਬੋਲ ਸਕੇ ਅੱਗੇ ਦੈਨ ਉਹ ਪੈਸੇ ਇਕੱਠੇ ਕਰਨ ਵਿੱਚ ਹੀ ਐਕਸਟਰਾ ਤੇਜ਼ ਹੋ ਗਏ ਪਰ ਜਿਹੜਾ ਹਿਊਮੈਨਿਟੇਰੀਅਨ ਹੈ ਹੁਣ ਇਹ ਸਾਡੀ ਮਾਤਾ ਹੋਵੇ ਉੱਥੇ ਸਾਡੇ ਬਜ਼ੁਰਗ ਹੋਵਣ ਦੈਨ ਅਸੀਂ ਬਸ 10 ਪਾਉਂਡ ਕਰਕੇ ਕਿਸੇ ਮਿਡਲਮੈਨ ਨੂੰ ਫੜਾਉਣਾ ਸੀਗਾ ਅਸੀਂ ਤਾਂ ਹਰ ਇੱਕ ਬੰਦੇ ਨੇ ਇੰਸ਼ੋਰ ਕਰਨਾ ਸੀ ਕਿ ਸਾਡੇ ਬਜ਼ੁਰਗਾਂ ਤੱਕ ਪੈਸਾ ਪਹੁੰਚੇ ਹੁਣ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਕੋਲ ਇੰਨੇ ਸ਼ਹੀਦ ਪਰਿਵਾਰ ਹੈਗੇ ਉਹਨਾਂ ਦੇ ਬੱਚੇ ਵੀ ਹਾਲੇ 20-22 ਸਾਲ ਦੇ ਉਹਨਾਂ ਦਾ ਵੀ ਦਿਲ ਕਰਦਾ ਕਿ ਉਹਨਾਂ ਨੇ ਸਾਰੀ ਲਾਈਫ ਆਪਣੇ ਫਾਦਰ ਦੇ ਬਿਨਾਂ ਦੇਖੀ ਹੈ ਆਪਣੀ ਮਦਰ ਨੂੰ ਸਟਰਗਲ ਵਿੱਚ ਦੇਖਿਆ ਅਸੀਂ ਇਹ ਵੀ ਦੇਖਿਆ ਕਿ ਕਈ ਵਿਡੋਜ਼ ਗਰੁੱਪਸ ਤੋਂ ਹਿੰਦੂ ਵਿਡੋਜ਼ ਗਰੁੱਪਸ ਵੀ ਸਾਡੇ ਨਾਲ ਬਹੁਤ ਉਹਨਾਂ ਨੇ ਸਾਥ ਦਿੱਤਾ ਕਿ ਜਿਹੜੀ ਵਿਡੋ ਹੈ ਜਦੋਂ ਤੁਸੀਂ ਵਿਡੋ ਨੂੰ ਦੇਖੋ ਦੇ ਹਾਲਾਤ ਜਦੋਂ ਬੱਚਾ ਦੇਖਦਾ ਕਿ ਮੇਰੀ ਮਦਰ ਨਾਲ ਇਸ ਤਰ੍ਹਾਂ ਦੁਨੀਆ ਟਰੀਟ ਕਰਦੀ ਹੈ ਅਨਫੋਰਚੂਨੇਟਲੀ ਲੇਟਰ ਉਹ ਵੀ ਇਹੀ ਕੁਝ ਕਰਨ ਲੱਗ ਪੈਂਦੇ ਹਨ ਸੋ ਅਸੀਂ ਦੇਖਿਆ ਕਿ ਕਈ ਬੱਚੇ ਅੱਗੇ ਪੜ੍ਹਨਾ ਚਾਹੁੰਦੇ ਹਨਾ ਬਹੁਤ talented ਹੈਗੇ ਉਹਨਾਂ ਨੂੰ ਵੀ ਨਹੀਂ ਹਾਲੇ ਤੱਕ ਹੈਲਪ ਮਿਲ ਰਹੀ they're in a big rat race ਹੈ ਨਾ ਕਿ ਉਹਨਾਂ ਦੀ ਆਵਾਜ਼ ਹੀ ਕੋਈ ਸੁਣ ਲਵੇ and ਜਿਹੜੇ widows ਹੈਗੇ ਅਸੀਂ ਮੈਂ ਤਾਂ ਹੈਰਾਨ ਰਹਿ ਗਈ you know like ਇਸ ਟਾਈਮ ਅਸੀਂ ਪ੍ਰੋਪਰਲੀ ਇੰਟਰਵਿਊ ਹੋਰ ਵੀ ਕੀਤੇ ਕਿ ਜਿਹੜੇ ਸਰਵਾਈਵਰ ਜਿੱਦਾਂ ਹੁਣ 1-2 ਬੱਚੇ ਉਹਨਾਂ ਨੇ ਪਾਲ ਲਏ 1-2 ਮਰ ਵੀ ਗਏ ਪਰ ਜਿਨ੍ਹਾਂ ਨੂੰ ਇਹਨਾਂ ਨੇ ਪਾਲ ਵੀ ਲਿਆ ਉਹ ਚਾਹੁੰਦੇ ਹਨ ਤੁਸੀਂ ਅਲੱਗ ਰਹੋ ਸਾਡੇ ਤੋਂ ਬਸ ਏਦਾਂ ਵੀ ਜਿਹੜੇ ਬਜ਼ੁਰਗ ਹੈਗੇ ਬਜ਼ੁਰਗ ਦੀ ਹਾਲਾਤ ਤਾਂ ਵੈਸੇ ਵੀ ਖਰਾਬ ਹੁੰਦੀ ਹੈ ਤੁਸੀਂ ਆਮ ਦੇਖੋ ਹੈ ਨਾ ਬਿਕਾਜ਼ ਆਮ ਸੋਸਾਇਟੀ ਬਜ਼ੁਰਗ ਦੀ ਕਦਰ ਨਹੀਂ ਕਰ ਸਕਦੇ ਐਂਡ ਤੁਹਾਡੇ ਆਪਣੇ ਬਾਲ ਬੱਚੇ ਵੀ ਨਹੀਂ ਕਦਰ ਕਰਨਗੇ ਕਿਸੇ ਦਿਨ ਪਰ ਤੁਸੀਂ ਦੇਖੋ ਕਿ even widow ਜਿਹੜੀ ਵਿਧਵਾ ਹੈ ਉਹਨੇ ਸਾਰੀ ਲਾਈਫ ਕੁਰਬਾਨੀ ਦੇ ਕੇ ਟਰਾਈ ਕੀਤਾ ਭਾਵੇਂ ਜਿਸ ਤਰ੍ਹਾਂ ਦਾ ਵੀ ਕੰਮ ਹੈ ਭਾਵੇਂ ਜਿਸ ਤਰ੍ਹਾਂ ਵੀ ਹੈ ਨਾ ਅਸੀਂ ਡਿਸਕਸ ਕੀਤਾ ਸੀ ਅਰਲੀਅਰ ਕਈ widows even ਬਹੁਤ ਹੀ low level ਜਾਣਾ ਪਿਆ ਉਹਨਾਂ ਨੂੰ ਉਹਨਾਂ ਦੀ ਸਾਡੀ ਸੋਸਾਇਟੀ ਰੈਡੀ ਨਹੀਂ ਸੀ ਇੰਡੀਆ ਨੇ ਬਲੋਕੇਡ ਕਰ ਲਿਆ ਹੈਲਪ and ਸਾਡੀ ਸੋਸਾਇਟੀ ਰੈਡੀ ਨਹੀਂ ਹੈ ਹਲੇ ਵੀ ਸਮਝਣ ਨਹੀਂ ਕਿ ਇਹ ਬੰਦੇ ਰੀਅਲ ਹੈਗੇ ਨਾ ਇਹ ਕੋਈ sort of symbolism ਨਹੀਂ ਹੈ ਜਿਹਦਾ theory ਨਹੀਂ ਚੱਲ ਰਿਹਾ ਇਹ ਬਹੁਤ ਹਜ਼ਾਰਾਂ ਲੋਕਾਂ ਤੇ ਇਫੈਕਟ ਪਿਆ and ਉਹਨਾਂ ਨੂੰ ਹੈਲਪ ਨਹੀਂ ਮਿਲਿਆ and unfortunately ਹੁਣ ਅਸੀਂ ਦੇਖ ਰਹੇ ਹਾਂ ਕਾਫੀ elderly destitute ਹੋ ਗਏ ਹਨ
ਸੋ ਉਹਨਾਂ ਕੋਲ ਈਵਨ ਇੱਕ ਦੋ ਜਿਹੜੇ ਬੱਚੇ ਹੈਗੇ ਉਹ ਸੇ ਡਰੱਗਸ ਤੇ ਆ ਗਏ ਹਨ, ਫਰਸਟ੍ਰੇਟ ਹੋ ਗਏ, ਇੱਕ ਦੋ ਸ਼ਹੀਦ ਹੋ ਗਏ ਹਨ। ਈਵਨ ਉਹ ਬਜ਼ੁਰਗ ਜਿਹੜਾ ਰਹਿੰਦਾ ਵੀ ਉਸ ਕਮਰੇ ਵਿੱਚ ਜਾਂ ਘਰ ਵਿੱਚ ਉਹਨੂੰ ਵੀ ਕੁੱਟਦੇ। ਸੋ ਵੀ ਬੀਨ ਟਰਾਈਂਗ ਕਿ ਉਹਨਾਂ ਵਾਸਤੇ ਸੋਲੂਸ਼ਨ ਲੱਭਣਾ। ਐਂਡ other widows groups ਨੇ ਸਾਨੂੰ ਬਹੁਤ ਸਾਥ ਦਿੱਤਾ ਐਂਡ ਬਟ ਅਨਫੋਰਚੂਨਟਲੀ ਸਾਡੀ ਕਮਿਊਨਿਟੀ ਅੱਖਾਂ ਬੰਦ ਕਰਕੇ ਜਿੱਥੇ ਵੀ ਉਹਨਾਂ ਨੂੰ ਵਧੀਆ ਕੋਈ ਲੱਗਦਾ ਹੈ ਉੱਥੇ ਹੀ ਪੈਸੇ ਭੇਜਦੇ। ਸੋਚਦੇ ਨਹੀਂ ਨਾ ਜਿਹੜਾ ਤੁਹਾਡਾ ਦਸਵੰਧ ਹੈ ਉਹ ਐਕਚੁਅਲੀ ਤੁਹਾਨੂੰ ਆਪਣਾ ਟਾਈਮ ਲਾਣਾ ਚਾਹੀਦਾ, ਸੋਚਣਾ ਚਾਹੀਦਾ ਇਹ ਦਸਵੰਧ ਕਿਸ ਤਰ੍ਹਾਂ ਪਹੁੰਚ ਰਿਹਾ, ਕਿਹਨੂੰ ਪਹੁੰਚ ਰਿਹਾ। ਤਾਂ ਮੈਂ ਆਪ ਦੇਖ ਕੇ ਆਵਾਂ ਕਿ ਕੀ ਹੋ ਰਿਹਾ ਉੱਥੇ, ਹੈ ਨਾ। ਬਿਲਕੁਲ ਭੈਣ ਜੀ। ਸੋ ਦੇ ਬੇਸਿਕਲੀ ਯੂ ਟਰਾਈਂਗ ਟੂ ਸੇ ਕਿ ਕਿਸੇ ਫੇਮਸ ਆਰਗੇਨਾਈਜੇਸ਼ਨ ਦੇ ਪਿੱਛੇ ਜਾਣ ਦੇ ਬਾਵਜੂਦ ਤੁਸੀਂ ਇੱਕ ਪ੍ਰੋਪਰ ਆਰਗੇਨਾਈਜੇਸ਼ਨ ਦੇ ਪਿੱਛੇ ਜਾਓ, ਉੱਥੇ ਆਪਣੇ ਪੈਸੇ ਭੇਜਣ, ਜਾਂ ਯੂ ਕੁਡ ਅਡਾਪਟ ਅ ਫੈਮਿਲੀ ਇਨ ਪੰਜਾਬ। ਯਾ ਯੂ ਕੈਨ ਅਡਾਪਟ। ਅਸੀਂ ਕਦੀ ਨਹੀਂ ਕਿਹਾ ਕਿ ਸਾਡੀ ਲਾਈਕ ਸਮਾਲ ਚੈਰਿਟੀ ਮੇਰੇ ਫਾਦਰ ਉਹਨਾਂ ਨੇ ਬਣਾਈ ਸੀ, ਉਹ 20-30 ਸਾਲ ਬੰਜਾਰੇ ਸਿੱਖਾਂ ਵਿੱਚ ਸੇਵਾ ਕਰਦੇ ਰਹੇ। ਅਸੀਂ ਇਹ ਵੀ ਨਹੀਂ ਕਿਹਾ ਕਿ ਤੁਸੀਂ ਸਾਡੇ ਚੈਰਿਟੀ ਸਾਡਾ ਹੈਗਾ ਮੈਕੈਨਿਜ਼ਮ ਕਿ ਸਾਡੇ ਰਾਹੀਂ ਤੁਸੀਂ ਭੇਜ ਸਕਦੇ, ਬਟ ਐਕਚੁਅਲੀ ਸਾਨੂੰ ਅਪੀਲ ਹੈ ਕਿ ਤੁਸੀਂ ਡਾਇਰੈਕਟ ਉਹਨਾਂ ਪਰਿਵਾਰਾਂ ਨੂੰ ਭੇਜੋ। ਭਾਵੇਂ ਇੱਕ ਵਾਰੀ ਸਾਲ ਵਿੱਚ ਹੀ ਭੇਜ ਲਓ ਪੈਸੇ, ਭਾਵੇਂ 2 ਵਾਰੀ ਸਾਲ ਵਿੱਚ ਸਮਾਲ ਅਮਾਊਂਟ ਭੇਜ ਦਿਓ ਐਂਡ ਉਹਨਾਂ ਨੂੰ ਬਹੁਤ ਬੈਨੀਫਿਟ ਹੋਣਾ ਹੈਗਾ। ਇਹੀ ਅਸੀਂ ਟਰਾਈ ਕਰ ਰਹੇ ਹੈ ਨਾ। ਸਾਡੇ ਕੋਲ ਵੈਬਸਾਈਟ ਵੀ ਨਹੀਂ ਬਣਾਉਣ ਵਾਲਾ ਕੋਈ ਹੈ, ਨਾ ਵੀਡੀਓਜ਼ ਦਾ, ਨਾ ਕੁਛ ਵੀ, ਪਰ ਅਸੀਂ ਟਰਾਈ ਕਰ ਰਹੇ ਕਿ ਚਲੋ ਉਹਨਾਂ ਦੇ ਡਾਇਰੈਕਟ ਐਡਰੈਸਿਸ ਹੀ ਆ ਜਾਣ, ਹੈ ਨਾ, ਆਪ ਕਿ ਡਾਇਰੈਕਟ ਫੈਮਿਲੀਜ਼ ਕਮਿਊਨੀਕੇਸ਼ਨ ਰੱਖਣ। ਪਰ ਅਸੀਂ ਬਹੁਤ ਸਾਲਾਂ ਵਿੱਚ ਵੀ ਟਰਾਈ ਕੀਤਾ ਹੈਗਾ ਪ੍ਰਚਾਰ ਕਰਨ ਲਈ ਐਂਡ ਅਸੀਂ DVD ਵੀ ਵੰਡੇ। ਮੈਨੂੰ ਕਈ ਲੋਕਾਂ ਨੇ ਪ੍ਰੋਮਿਸ ਕੀਤਾ ਅਸੀਂ 50 ਬੰਦਿਆਂ ਦੀ ਹੈਲਪ ਕਰਾਂਗੇ, ਪਰ ਮੈਂ ਹਰ ਸਾਲ ਉੱਥੇ ਬੈਠੀ ਹੁੰਦੀ ਹਾਂ ਐਂਡ ਮੈਨੂੰ ਇਹੀ ਸ਼ਰਮ ਆਉਂਦੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਮੈਨੂੰ ਕਹਿਣਾ ਪੈਂਦਾ ਪੁੱਲ ਚੁੱਕ ਮਾਫ ਕਿ ਜੇ ਕੋਈ ਤੁਹਾਡੀ ਮਦਦ ਨਹੀਂ ਕਰ ਰਿਹਾ, ਹੈ ਨਾ, ਕਿਉਂਕਿ ਆਵਾਜ਼ ਬਾਹਰ ਨਹੀਂ ਆ ਰਹੀ ਹੈ। ਜੀ ਭੈਣ ਜੀ, ਜਿਸ ਤਰ੍ਹਾਂ ਪੂਰੇ ਵਰਲਡ ਦੇ ਵਿੱਚ ਅਸਾਂ ਸਿੱਖ ਕੌਮ ਤੁਹਾਨੂੰ TV 84 ਦੇ ਰਾਹੀਂ ਸੁਣ ਰਹੀ ਹੈ, ਵੇਖ ਰਹੀ ਹੈ, ਜਿਸ ਤਰ੍ਹਾਂ ਅਸੀਂ ਚਾਹਾਂਗੇ ਕਿ ਉਹ ਪੂਰੀ ਮਦਦ ਕਰਨ ਜਾਂ ਫਿਰ ਆਪਣੀ ਰਿਸਪੌਂਸਿਬਿਲਿਟੀ ਸਮਝਣ, ਕਿਉਂਕਿ ਸਾਡੇ ਭਰਾਵਾਂ ਨੇ ਤਾਂ ਸਾਲੇ ਜਾਨ ਦੇ ਦਿੱਤੀ, ਉਹਨਾਂ ਦੇ ਪਿੱਛੇ ਫੈਮਲੀਆਂ ਨੇ ਸਟਰਗਲ ਕਰ ਰਹੀ ਹੈ। ਨਾਓ ਇਟਸ ਆਵਰ ਰਿਸਪੌਂਸਿਬਿਲਿਟੀ ਟੂ ਸਟੈਪ ਅਪ ਐਂਡ ਹੈਲਪ them। ਭੈਣ ਜੀ, ਫੋਰਮਿੰਗ ਦੇ ਅੰਦਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਲੈ ਕੇ ਆਉਣੀ ਹੈ ਸਿੱਖ ਕਮਿਊਨਿਟੀ ਦੇ ਵਿੱਚ। ਸਾਨੂੰ ਤੁਸੀਂ ਦੱਸੋ ਕਿ ਜਿਹੜੀਆਂ ਸਿੱਖ ਕਮਿਊਨਿਟੀ ਜਿਹੜੇ ਬਾਹਰ ਦੇ ਦੇਸ਼ ਜਿਹੜੇ ਸਾਡੇ ਸਿੱਖ ਇਸ ਵੇਲੇ ਬੈਠੇ ਨੇ, ਤੁਹਾਨੂੰ ਸੁਣ ਰਹੇ ਨੇ, ਉਹ ਜਿਹੜੀਆਂ ਇਹ ਫੈਮਿਲੀ ਤੱਕ ਕਿਸ ਤਰ੍ਹਾਂ ਰੀਚ ਕਰ ਸਕਦੇ ਨੇ? ਹਾਊ ਕੈਨ ਵੀ ਫਾਈਂਡ ਥੀਸ ਫੈਮਿਲੀ, ਹਾਊ ਕੈਨ ਵੀ ਹੈਲਪ them? ਵੈਲ ਦੇ ਕੈਨ ਅਸੀਂ ਉਹਨਾਂ ਨੂੰ ਦੱਸ ਸਕਦੇ ਕਿ ਉਹ ਫੈਮਿਲੀਜ਼ ਕਿੱਥੇ ਕਿ ਸਾਡੇ ਨਾਲ ਕਮਿਊਨੀਕੇਟ ਕਰਨ, ਹੈ ਨਾ। ਸਾਡਾ ਫੇਸਬੁੱਕ ਤੇ ਹੈ ਟਾਵਰਨ ਵਿਡੋਜ਼ ਪੰਜਾਬ, ਸਾਨੂੰ ਈਮੇਲ ਕਰਨ, ਅਸੀਂ ਉਹਨਾਂ ਨੂੰ ਦੱਸ ਸਕਦੇ, ਹੈ ਨਾ। ਉਹ ਡਾਇਰੈਕਟਲੀ ਹੈਲਪ ਕਰ ਲੈਣ ਤਾਂ ਬਹੁਤ ਮਿਹਰਬਾਨੀ। ਪਰ ਓਨੈਸਟਲੀ ਭੈਣ ਜੀ ਹਰ ਸਾਲ ਇੱਦਾਂ ਹੀ ਹੁੰਦਾ, 6 ਮਹੀਨੇ ਬਾਅਦ ਜਿੱਥੇ ਵੀ ਕੋਸ਼ਿਸ਼ ਕਰੀਦਾ ਆਵਾਜ਼ ਉਠਾਉਣਾ, ਲੋਕ ਜਸਟ ਅੱਗੇ ਹੀ ਨਹੀਂ ਆਉਂਦੇ ਹੈਗੇ। ਆਈ ਡੋਂਟ ਨੋ ਕੀ ਹੋ ਗਿਆ ਲੋਕਾਂ ਨੂੰ, ਹੈ ਨਾ। ਐਂਡ ਉਹਨਾਂ ਵਾਸਤੇ ਈਜ਼ੀ ਹੈ ਕਿ ਕੋਈ ਫੇਮਸ ਜਥੇਬੰਦੀ ਨੂੰ ਪੈਸੇ ਫੜਾ ਦੇਣੇ, ਪਰ ਉਹਨਾਂ ਨੂੰ ਸੋਚਣਾ ਚਾਹੀਦਾ ਅਕਾਊਂਟੇਬਿਲਿਟੀ, ਹੈ ਨਾ, ਕਿ ਉੱਥੇ ਤੱਕ ਇੰਨੇ ਹਜ਼ਾਰਾਂ ਤੇ ਹਜ਼ਾਰ ਪਰਿਵਾਰ ਹੈਗੇ ਤਾਂ ਸਿੱਖ ਕੋਆਰਡੀਨੇਟ ਨਹੀਂ ਕਰ ਸਕੇ ਹਿਊਮੈਨਿਟੇਰੀਅਨ ਐਫਰਟ, ਹੈ ਨਾ, ਕਿਸੇ ਲੈਵਲ ਤੇ। ਐਂਡ ਇਹ ਬਹੁਤ ਸਾਡੀ ਆਪਣੀ ਸ਼ਰਮ ਦੀ ਗੱਲ ਹੈ, ਬਿਕਾਜ਼ ਐਂਡ ਆਫ ਦ ਡੇ ਅਸੀਂ ਕਰ ਸਕਦੇ ਸੀਗੇ ਨਾ ਆਹ ਕੰਮ। ਠੀਕ ਹੈ, ਜੋ ਇੰਡੀਅਨ ਸਟੇਟ ਨੇ ਕਰਨਾ, ਬਲੋਕੇਡ ਕਰਨਾ, ਉਹ ਕਰੀ ਜਾਊਗਾ, ਬਟ ਸਿੱਖਾਂ ਵਿੱਚ ਤਾਂ ਕੋਆਰਡੀਨੇਸ਼ਨ ਹੋਣਾ ਚਾਹੀਦਾ ਸੀ ਕਿ ਹੁਣ ਤੱਕ ਕਿੰਨੇ ਬੰਦੇ ਮਰ ਗਏ ਹਨ ਜਾਂ ਕਿੰਨੇ ਬੰਦੇ ਟੋਰਚਰ ਹੋਏ ਗਏ, ਬਜਾਏ ਕਿ ਸੇਮ ਪਰਿਵਾਰਾਂ ਨੂੰ ਸੀਕ੍ਰੇਟਿਵਲੀ ਭੇਜੀ ਜਾਣਾ ਪੈਸਾ। ਦੈਨ ਬਹੁਤ ਪਰਿਵਾਰ ਹਨ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਕੋਈ ਵੀ ਹੈਲਪ। ਐਂਡ ਮੇਨ ਪ੍ਰੋਬਲਮ ਇਜ਼ ਆਲਸੋ ਕਿ ਜਿਹੜੇ ਜਵਾਨ ਹਨ ਵਿਡੋਜ਼, ਉਹਨਾਂ ਵਾਸਤੇ ਰੀਅਲੀ ਹੋਪਫੁਲ ਫਿਊਚਰ ਨਹੀਂ ਹੈ। They need help health-wise, है ना, and job-wise. हर एक बंदा काम करना चाहता है। जिद्दां तुसी किया सी, है ना, कि एक सारी शहीद फैमिली है, ਉਹਨਾਂ ਦੇ 5 ਬੱਚੇ, ਉਹ ਬੰਦਾ ਸ਼ਹੀਦ ਹੋ ਗਿਆ, ਉਹਨੇ 2 ਸਕਿੰਟ ਨਹੀਂ ਸੋਚਿਆ ਕਿ ਮੈਂ ਸ਼ਹੀਦ ਹੋ ਰਿਹਾ ਸਿੱਖ ਕੌਮ ਵਾਸਤੇ। ਐਂਡ ਉਹ ਬਿਲੀਵ ਕਰਦੇ ਸੀਗੇ ਸੰਤਾਂ ਦੀ ਪ੍ਰੋਟੈਸਟ ਮੂਵਮੈਂਟ ਵਿੱਚ, ਪਰ ਉਹਨਾਂ ਨੇ 5 ਬੱਚੇ ਪਿੱਛੇ ਛੱਡੇ। ਤੁਸੀਂ ਹੈਰਾਨ ਹੋਵੋਗੇ ਕਿ ਹਾਲੇ ਤੱਕ ਵੀ ਉਹ ਵਿਡੋ ਸਟਰਗਲ ਹੁੰਦੀ ਹੈ। ਹਾਲੇ ਤੱਕ ਵੀ ਬੱਚਿਆਂ ਨੂੰ ਕਈ ਸਿੱਖਾਂ ਨੇ ਪੰਜਾਬ ਵਿੱਚ ਵੀ ਟਰਾਈ ਕੀਤਾ ਕਿ ਬੱਚੇ ਪੜ੍ਹ ਲੈਣ ਅੱਗੇ, ਪਰ ਇਟਸ ਅ ਵੈਰੀ ਵੈਰੀ
बहुत काम सी है ना करने वाला एंड अनफॉर्चुनेटली ਅਸੀਂ ਕਰ ਹੀ ਨਹੀਂ ਸਕੇ ਹੈ ਨਾ ਜੀ ਬਿਲਕੁਲ ਬਿਲਕੁਲ ਤੇ ਭੈਣ ਜੀ ਇਸ ਲਈ ਅਸੀਂ ਤੁਹਾਨੂੰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਤਾਂ ਕਿ ਜਿਹੜੀ ਸਾਡੀ ਸਿੱਖ ਕੌਮ ਇਸ ਨੂੰ ਸੁੱਤੀ ਪਈ ਆ ਉਹਨਾਂ ਨੂੰ ਪਤਾ ਲੱਗੇ ਕਿ ਯੂ نو ਲਾਈਕ ਜਿਹੜਾ ਸਾਡਾ ਤਸ਼ੱਦਦ ਸੀਗਾ ਉਹ ਖਤਮ ਉੱਥੇ ਨਹੀਂ ਹੋ ਗਿਆ ਤਸ਼ੱਦਦ ਸਾਡੀਆਂ ਜਿਹੜੀਆਂ ਔਰਤਾਂ ਨੇ ਹਜੇ ਤੱਕ ਸਹਿ ਰਹੀਆਂ ਨੇ ਬਾਹਰ ਕੰਮ ਕਰ ਰਹੀਆਂ ਨੇ ਲਾਰ ਆਫ ਵੂਮਨ ਆਰ ਵਾਂਟ ਹੁਣ ਤੁਸੀਂ ਦੇਖੋ ਇੱਕ ਟੌਰਚਰ ਹੋਏ ਸੀਗੇ ਇੱਕ ਭੈਣ ਜੀ ਟੌਰਚਰ ਹੋਏ ਸੀਗੇ ਐਂਡ ਉਹਨਾਂ ਦੇ ਕਾਫੀ ਸ਼ਹੀਦ ਹੋਏ ਸੀ ਐਂਡ ਉਹ ਜਾਂਦੇ ਹਨ ਸਫਾਈ ਦਾ ਕੰਮ ਕਰਨ ਲਈ ਅੰਮ੍ਰਿਤਸਰ ਉਹਨਾਂ ਦੀ ਫੈਮਿਲੀ ਹੈ ਉਹ ਥੱਲੇ ਜਾਂਦੇ ਹੈਗੇ ਫੋਰਗੋਟਨ ਸੌਰੀ ਦੀ ਏਰੀਆ ਬਠਿੰਡੇ ਵਾਲੇ ਪਾਸੇ ਜਸਟ ਕਲੀਨਰ ਦੀ ਜੌਬ ਹਸਪੀਟਲ ਵਿੱਚ ਨਾਓ ਹੁਣ ਤੁਸੀਂ ਮੈਨੂੰ ਦੱਸੋ ਕਿੰਨੇ ਫਿਰ ਵੀ ਅਸੀਂ ਖੁਸ਼ ਹੈਗੇ ਚਲੋ ਉਹਨਾਂ ਦੀ ਜੌਬ ਤਾਂ ਹੈ ਪਰ ਤੁਸੀਂ ਦੇਖੋ ਕਿੰਨੇ ਇੰਡਸਟਰੀਅਲਿਸਟ ਹਨ ਕਿੰਨੇ ਸਿੱਖਾਂ ਨੇ ਕੰਪਨੀਆਂ ਬਣਾਈਆਂ ਕਿੰਨੇ ਸਿੱਖ ਇੱਥੇ ਬਾਹਰ ਵੀ ਦਿਖਾਈ ਜਾਂਗੇ ਕਿ ਅਸੀਂ ਹੋਰਾਂ ਦੀ ਸੇਵਾ ਕਰਦੇ ਸਰਬੱਤ ਦਾ ਭਲਾ ਤੁਸੀਂ ਹਾਲੇ ਤੱਕ ਆਪਣੇ ਬੰਦੇ ਹੀ ਨਹੀਂ ਸੰਭਾਲ ਸਕੇ ਹੈ ਨਾ ਇਹੀ ਅਫਸੋਸ ਦੀ ਗੱਲ ਹੈ ਐਂਡ ਸਾਡਾ ਬਹੁਤ ਬਿਗ ਫਰਜ਼ ਸੀ ਕਿ ਜਿਹੜੇ ਲੋਕਾਂ ਨੇ ਇੰਨੀ ਕੁਰਬਾਨੀ ਦਿੱਤੀ ਘੱਲੂਘਾਰਾ ਵਿੱਚ ਕਿ ਸਾਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਅਸੀਂ ਹੈਰਾਨ ਹੈਗੇ ਈਵਨ ਜਿਹੜੇ ਕਈ ਫੈਮਿਲੀਜ਼ ਭੈਣ ਜੀ ਵੈਰੀ ਕੁਇਕਲੀ ਹੈ ਨਾ ਜਿਹੜੇ ਈਵਨ ਖਾਲਰਾ ਫਾਈਂਡਿੰਗਸ ਦੇ ਥੱਲੇ ਆ ਗਏ ਚਲੋ ਉਹਨਾਂ ਨੂੰ 1 ਲੱਖ ਮਿਲ ਗਿਆ ਗਵਰਨਮੈਂਟ ਤੋਂ ਯੂ ਗੋਟ ਟੂ ਇਮੈਜਿਨ 1 ਲੱਖ ਰੁਪਇਆ is nothing ਹੈ ਨਾ 20 ਸਾਲਾਂ ਵਿੱਚ ਤੁਹਾਡੇ ਫੈਮਿਲੀ ਮੈਂਬਰਸ ਮਾਰੇ ਜਾਵਨ ਹੈ ਨਾ ਐਂਡ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਇੱਥੇ ਪ੍ਰੋਬਲਮ ਪੈ ਰਹੀ ਹੈ ਫੂਡ ਦੀ ਮੈਂ ਹੈਰਾਨ ਹੈਗੀ ਕਿ ਉੱਥੇ ਲੋਕ ਹਾਲੇ ਤੱਕ ਈਵਨ ਉਹਨਾਂ ਦੇ ਵਿਟਾਮਿਨਸ ਵੀ ਨਹੀਂ ਪੂਰੇ ਹੋ ਰਹੇ ਸਾਡੇ ਕਈ ਬਜ਼ੁਰਗ ਵਿਚਾਰੇ ਉਹ ਦਵਾਈ ਆਪਣਾ ਬਚਾ ਕੇ ਖਾਂਦੇ ਕਿ ਚਲੋ ਸਾਨੂੰ ਫਿਰ ਦਵਾਈ ਸ਼ਾਇਦ ਨਹੀਂ ਮਿਲੂਗੀ ਸ਼ਾਇਦ ਮਿਲੂਗੀ ਹੈ ਨਾ ਜਸਟ ਬਿਕਾਜ਼ ਸਾਡੇ ਕੋਲ ਟੂ ਮੈਨੀ ਆ ਗਏ ਸੀ ਵਿਡੋਜ਼ ਅਸੀਂ ਕਈ ਗਰੁੱਪਸ ਨੂੰ ਟਰਾਈ ਕੀਤਾ ਸੀ ਫੇਮਸ ਗਰੁੱਪਸ ਨੂੰ ਪੁਰਾਣੇ ਵਿਡੋਜ਼ ਪਰ ਅਨਫੋਰਚੂਨੇਟਲੀ ਉੱਥੇ ਜਾ ਕੇ ਫੋਟੋਆਂ ਖਿੱਚ ਕੇ ਉਹਨਾਂ ਦੀ ਸ਼ਹਾਦਤ ਦੀ ਹਿਸਟਰੀ ਲਿਖ ਕੇ ਤਾਂ ਭੱਜਦੇ ਆ ਗਏ ਵਾਪਸ ਐਂਡ ਦਿਸ ਇਜ਼ ਦ ਰਿਐਲਿਟੀ ਹੈ ਨਾ ਕਿ ਆਪਣੀ ਮਦਰ ਗ੍ਰੈਂਡਮਦਰ ਸਮਝ ਕੇ ਨਹੀਂ ਲੋਕਾਂ ਨੇ ਕੰਮ ਕੀਤਾ ਜੀ ਤੇ ਭੈਣ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ ਅਸੀਂ ਦਰਸ਼ਕਾਂ ਨੂੰ ਤੁਹਾਡੇ ਸਾਹਮਣੇ ਇਹੀ ਕਹਿਣਾ ਚਾਹਾਂਗੇ ਜਿਸ ਤਰ੍ਹਾਂ ਇਟਸ ਵੈਰੀ ਸੈਡ ਰਿਐਲਿਟੀ ਕਿ ਅਸੀਂ ਆਪਣੀ ਕਮਿਊਨਿਟੀ ਲਈ ਆਪਣੀਆਂ ਭੈਣਾਂ ਲਈ ਕੁਝ ਕਰ ਨਹੀਂ ਰਹੇ ਜਾਂ ਉਹਨਾਂ ਦੇ ਪਰਿਵਾਰਾਂ ਦੇ ਕੁਝ ਨਹੀਂ ਕਰ ਰਹੇ ਐਂਡ ਵੀ ਸ਼ੁਡ ਹੈਲਪ them rather than ਕਿਸੇ ਫੇਮਸ ਆਰਗੇਨਾਈਜੇਸ਼ਨ ਦੀਆਂ ਫੋਟੋਆਂ ਦੇਖ ਕੇ ਲਾਈਕ ਕਰਨਾ is not everything sometimes you have to open your eyes sometimes you have to go out there and help them I think that's the best way also ਭੈਣਜੀ ਪਤਾ ਕੀ ਹੈ ਜਦੋਂ ਸਾਡਾ ਢਿੱਡ ਹੈ ਨਾ ਸਾਨੂੰ ਭੁੱਖ ਲੱਗਦੀ ਹੈ ਅਸੀਂ ਵੀ ਰੋਟੀ ਬਾਰੇ ਸੁਪਨੇ ਲਈਦਾ ਹੈ ਨਾ ਸਾਡੇ ਘਰ ਕਾਟ ਵਾਸਤੇ and I don't know why ਕਿ ਸ਼ਹੀਦਾਂ ਦੇ ਫੋਟੋ ਦੇਖ ਕੇ ਸਿਰਫ ਪ੍ਰੇਅਰਸ ਹੋ ਰਹੇ ਜਾਂ ਅਰਦਾਸ ਹੋ ਰਹੇ really practical ਕੰਮ ਹੋਣਾ ਚਾਹੀਦਾ ਸੀਗਾ and obviously ਕਈ ਜਥੇਬੰਦੀਆਂ ਨੇ ਕੋਸ਼ਿਸ਼ ਕੀਤਾ ਪਰ ਪਤਾ ਕੀ ਹੈ it's also ਕਿ who you know so ਉਹਨਾਂ ਨੇ ਆਪਣੇ 100 ਕਵਰ ਕਰ ਲਏ 200 ਜਾਂ ਜਥੇਬੰਦੀਆਂ ਜਿਹੜੀਆਂ ਫੇਮਸ ਹੋ ਗਈਆਂ ਹੁਣ ਸਿੱਖ ਘੱਲੂਘਾਰਾ ਵਿੱਚ ਜਥੇਬੰਦੀਆਂ ਵੀ ਬਹੁਤ ਸੀਗੀਆਂ ਵਿਕਟਿਮਸ ਵੀ ਬਹੁਤ ਸੀਗੇ ਨਾ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਸੀ ਜੀ ਬਿਲਕੁਲ ਤੇ ਅਸੀਂ ਆਪਣੇ ਵਿਊਅਰਸ ਨੂੰ ਇਹੀ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦੇ ਕੋਲ ਵੈਬਸਾਈਟ ਹੈ ਸੋ ਯੂ ਕੈਨ ਫੋਲੋ them on facebook/thorn.video and punjab also ਅਸੀਂ YouTube ਤੇ ਵੀ ਇਹ ਲਿੰਕ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਸੀਂ ਉੱਥੇ ਲਾਈਕ ਕਰੋ ਇਸ ਨੂੰ ਫੋਲੋ ਕਰੋ ਐਂਡ ਜਿੰਨਾ ਵੀ ਤੁਹਾਡੇ ਕੋਲ ਯੋਗਦਾਨ ਪਾ ਹੋ ਰਿਹਾ ਅਡਾਪਟ ਅ ਫੈਮਿਲੀ ਚੂਜ਼ ਅ ਫੈਮਿਲੀ ਐਂਡ ਹੈਲਪ them out ਥੈਂਕ ਯੂ ਸੋ ਮਚ ਐਂਡ ਵੋਲੰਟਰੀ ਵਰਕ ਨਾ ਸਾਡੀ ਮਾਰਕੀਟਿੰਗ ਟਰਾਈ ਕਰ ਬਿਕਾਜ਼ ਸਾਡੇ ਕੋਲ ਅਸੀਂ ਫੀਲਡ ਬੇਸਡ ਹੈਗੇ ਅਸੀਂ ਬਾਰ ਵੈਸਟ ਵਿੱਚ ਮਾਰਕੀਟਿੰਗ ਵਾਸਤੇ ਤੁਸੀਂ ਤੁਹਾਨੂੰ ਬਹੁਤ ਬੇਨਤੀ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਪਰ ਅਸੀਂ ਅਨਲੈਸ ਅਸੀਂ ਬਾਹਰ ਐਕਸੀਡੈਂਟਲੀ ਵੈਸਟ ਵਿੱਚ ਹੈਗੇ ਸਾਡਾ ਟਾਈਮ ਹੈ ਨਹੀਂ ਹੈ ਨਾ ਸਾਡਾ ਟਾਈਮ ਓਨਲੀ ਹੈ ਵਿਡੋਜ਼ ਦੇ ਵਿੱਚ ਕੰਮ ਕਰਨਾ ਜੀ ਤੇ ਭੈਣ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਿਹੜਾ ਫਰਸਟ ਥਿੰਗ ਕਿ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਐਂਡ ਸੈਕੰਡ ਥਿੰਗ ਅਸੀਂ ਚਾਹਾਂਗੇ ਕਿ ਤੁਸੀਂ ਫਿਊਚਰ ਦੇ ਵਿੱਚ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਇਹਨਾਂ ਜਿਹੜੀਆਂ ਪਰਿਵਾਰਾਂ ਦੀ ਤੁਸੀਂ ਮਦਦ ਕਰ ਰਹੇ ਹੋ ਉਹਨਾਂ ਦੀ ਅਪਡੇਟਸ ਵੀ ਦਿਓ ਐਂਡ ਅਦਰ ਥਿੰਗ ਇਜ਼ ਜਿਸ ਤਰ੍ਹਾਂ ਤੁਸੀਂ ਹੁਣ ਯੂਨੀਵਰਸਿਟੀ ਦੇ ਵਿੱਚ ਤੁਸੀਂ ਇੱਥੇ ਆਏ ਹੋ ਆਪਣੇ ਵਿਚਾਰ ਸਾਂਝੇ ਕਰਨ ਲਈ ਅਸੀਂ ਚਾਹਾਂਗੇ ਕਿ ਫਿਊਚਰ ਦੇ ਵਿੱਚ ਮੇਬੀ ਲਾਈਕ ਇਨ ਅ ਵੀਕ অর ਸੋ ਅਸੀਂ ਫਿਰ ਟੀਵੀ 84 ਦਰਸ਼ਕਾਂ ਦੇ ਰੂਬਰੂ ਕਰਾਈਏ ਤਾਂ ਤੁਸੀਂ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਦੇ ਬਾਰੇ ਵੀ ਅਪਡੇਟਸ ਜ਼ਰੂਰ ਦੇਣਾ ਤੇ ਭੈਣ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ